ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਜਿੱਥੇ ਹੋ ਹੱਸਦੇ ਰਹੋ, ਵਸੇ ਰਹੋ। ਅਤੇ ਪਾਕਿਸਤਾਨ ਵਿੱਚ ਫਿਰ ਇੱਕ ਸਿਆਸੀ ਮਹਾਜ਼ਰਾਈ ਅਰੂਜ 'ਤੇ ਪਹੁੰਚ ਗਈ ਹੈ। ਅਤੇ ਜ਼ਾਹਿਰ ਹੈ ਕਿ ਇੱਥੇ ਮਹਾਜ਼ਰਾਈ ਦਾ ਮਤਲਬ ਇਹ ਹੁੰਦਾ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਕੁਝ ਨਾ ਕੁਝ ਕਰ ਰਹੀ ਹੈ, ਜਾਂ ਉਹਦੇ ਅੰਦਰ ਕੁਝ ਚੱਲ ਰਿਹਾ ਹੈ, ਜਾਂ ਕੁਝ ਕਰਨਾ ਚਾਹੁੰਦੀ ਹੈ। ਅਤੇ ਬਹੁਤ ਸਾਰੀਆਂ ਖਬਰਾਂ ਇਕੱਠੀਆਂ ਹੋ ਗਈਆਂ ਨੇ, ਅਤੇ ਇੰਝ ਲੱਗ ਰਿਹਾ ਹੈ ਕਿ ਬਹੁਤ ਹੀ ਇੱਕ ਭੂਚਾਲ ਜਿਹਾ ਆ ਗਿਆ ਪਾਕਿਸਤਾਨ ਦੀ ਸਿਆਸਤ ਵਿੱਚ। ਅਤੇ ਚੌਧਰੀ ਸਾਹਿਬ ਫਿਰ ਰਹੇ ਸਨ ਪੂਰਾ ਹਫ਼ਤਾ ਇਸਲਾਮਾਬਾਦ ਅਤੇ ਲਾਹੌਰ ਦੇ ਹਲਕਿਆਂ ਨਾਲ, ਅਤੇ ਪਸ਼ਾਵਰ ਅਤੇ DI ਖਾਨ ਰਾਬਤਿਆਂ 'ਚ ਸਨ, ਅਤੇ ਬੜੀਆਂ ਖਬਰਾਂ ਇਕੱਠੀਆਂ ਕੀਤੀਆਂ। ਉਹ ਐਸੀ ਖਬਰਾਂ ਨੇ ਕਿ ਜਿਹੜੀ ਆਮ ਜਿਹੜੇ ਬਾਇਸਡ ਐਨਾਲਿਸਟ ਨੇ ਨਾ, ਜਿਹੜੇ ਤੁਸੀਂ ਵੇਖਦੇ ਹੋ TV ਦੇ ਉੱਤੇ, ਕੋਈ PTI ਦਾ ਹੈ, ਕੋਈ PMLN ਦਾ ਹੈ, ਕੋਈ ਉੱਧਰ ਦਾ ਯਾਨੀ ਤੁਹਾਨੂੰ ਸਮਝ ਆ ਰਹੀ ਹੈ, ਕੋਈ ਇੱਧਰ ਦਾ ਹੈ। ਅਤੇ ਉਹਨਾਂ ਤੋਂ ਹਟ ਕੇ ਚੌਧਰੀ ਸਾਹਿਬ ਜਿਹੜੀ ਖਬਰ ਲਿਆਉਂਦੇ ਨੇ, ਤਜਜ਼ੀਆ ਕਰਦੇ ਨੇ, ਉਹ ਬੜਾ ਵਧੀਆ ਵੀ ਹੁੰਦਾ ਅਤੇ ਯੂਨੀਕ ਵੀ ਹੁੰਦਾ। ਅਤੇ ਪਹਿਲੇ ਚੌਧਰੀ ਸਾਹਿਬ ਕੋਲੋਂ ਪੁੱਛ ਲਈਏ ਕਿ ਚੁਣਦੀਆਂ ਖਬਰਾਂ ਕੀ ਨੇ, ਫਿਰ ਉਹਨਾਂ ਦੇ ਉੱਤੇ ਚੌਧਰੀ ਸਾਹਿਬ ਕੋਲੋਂ ਤਬਸਰਾ ਵੀ ਲਵਾਂਗੇ। ਚੌਧਰੀ ਸਾਹਿਬ ਦੱਸੋ, ਪਹਿਲੇ ਖਬਰਾਂ 'ਤੇ ਸੁਣਾਓ। ਹਾਂਜੀ ਰਾਣਾ ਸਾਹਿਬ, ਉਹ ਬਸ ਤੁਹਾਨੂੰ ਪਤਾ ਕਿ ਜਿਹੜਾ ਪੂਰਾ ਹਫਤਾ ਇਸਲਾਮਾਬਾਦ ਤੇ ਬੜਾ ਗਰਮੀ ਰਹੀ ਹੈ। ਹਾਂ। ਪਾਰਲੀਮੈਂਟ ਹਾਊਸ ਧਰਨਾ, KP ਹਾਊਸ ਧਰਨਾ, ਉਸ ਤੋਂ ਬਾਅਦ ਪਾਰਲੀਮੈਂਟ ਲੌਜਿਸ ਧਰਨਾ, ਅਡਿਆਲਾ, ਪਿਮਸ, ਅਲਸ਼ਫਾ, ਹਸਪਤਾਲਾਂ ਦੇ ਇਰਦ ਗਿਰਦ ਸਿਆਸਤ ਹਸਪਤਾਲਾਂ ਘੁੰਮ ਦੇ ਰਹੀ ਇਰਦ ਸੀ। ਗਿਰਦ ਦੀ ਸਿਆਸਤ ਘੁੰਮ ਰਹੀ ਸੀ। ਹਾਂ। ਤੇ ਹੁਣ ਆਖਿਰਕਾਰ ਥੋੜਾ ਜਿਹਾ ਜ਼ਰਾ ਕੰਮ ਠੰਡਾ ਹੋ ਗਿਆ ਰੋਜ਼ਿਆਂ ਦੀ ਵਜ੍ਹਾ ਤੋਂ। ਰੋਜ਼ਿਆਂ ਦੀ ਵਜ੍ਹਾ ਨਾਲ, ਬਿਲਕੁਲ, ਕਿਉਂਕਿ ਧਰਨਾ ਵੀ ਰੋਜ਼ਿਆਂ ਦੀ ਵਜ੍ਹਾ ਨਾਲ ਹੀ ਮੇਜਰ ਜਿਹੜਾ ਸੀ ਨਾ ਉਹਨਾਂ ਨੇ ਖਤਮ ਕੀਤਾ। ਇੱਕ ਰੀਜ਼ਨ ਇਹ ਵੀ ਸੀ, ਹੋਰ ਵੀ ਲੇਕਿਨ ਉਹ ਤਾਂ ਕਿ ਸਾਰੇ ਬਜ਼ੁਰਗ ਬੈਠੇ ਸਨ, ਪੁਰਾਣੇ ਸਿਆਸਤਦਾਨ, ਉਹਨਾਂ ਨੂੰ ਵੈਸੇ ਹੀ ਗਰਮੀ ਪੈਣੀ ਸ਼ੁਰੂ ਹੋ ਗਈ, 25-26 ਟੈਂਪਰੇਚਰ ਹੋ ਗਿਆ, ਉਹ ਕਿੱਥੇ ਬਹਿ ਸਕਦੇ ਨੇ ਬਾਹਰ। ਹਾਂ, ਲੇਕਿਨ ਇਹ ਹੈ ਕਿ ਬਸ ਆਪਣੀ ਖਬਰ ਡੇਲੀ ਬਣਾ ਰਿਹਾ ਸੀ ਬੰਦੇ ਤਾਂ, ਤੁਹਾਨੂੰ ਪਤਾ ਦਰਜਨ 2 ਦਰਜਨ ਹੀ ਸੀ ਟੋਟਲ ਉਹ। ਲੇਕਿਨ ਬਸ ਜਮਾਤ ਇਸਲਾਮੀ ਨੇ 4 ਮਹੀਨੇ ਰੈੱਡ ਜ਼ੋਨ ਬੰਦ ਕੀਤਾ ਅਤੇ 10 ਬੰਦੇ ਆਉਂਦੇ ਸਨ, ਇਹਨਾਂ ਕੋਲ ਤਾਂ ਫਿਰ ਵੀ 14 ਸਨ। ਹਾਂ ਬਿਲਕੁਲ ਇਹ ਸੀ। ਤੇ ਉਹ ਰਹੀਆਂ ਗਰਮਾ ਗਰਮ, ਤੇ ਲੋਕਾਂ ਨੂੰ ਉਮੀਦਾਂ ਵੀ ਪੈਦਾ ਹੋ ਗਈਆਂ PTI ਨੂੰ ਵੀ ਸ਼ਾਇਦ ਖਾਨ ਸਾਹਿਬ ਬਾਹਰ ਆ ਰਹੇ ਆ, ਤੇ ਡੀਲ ਦੀਆਂ ਖਬਰਾਂ ਵੀ ਵਿੱਚ ਚੱਲੀਆਂ, ਤੇ ਉਹ ਵੀ ਤੋੜ ਨਹੀਂ ਚੜੀਆਂ। ਤੇ ਉਹ ਵੀ ਤੁਹਾਨੂੰ ਦੱਸਾਂਗੇ, ਹੁਣ ਦੱਸ ਦੇਂਗੇ ਕਿਉਂ ਨਹੀਂ ਚੜੀਆਂ। ਤੇ ਫਿਰ ਉਸ ਤੋਂ ਬਾਅਦ ਰਾਣਾ ਸਨਾਉਲਾ ਨੇ ਇੱਕ ਬਿਆਨ ਦੇ ਦਿੱਤਾ ਕਿ ਇਮਰਾਨ ਖਾਨ ਡੀਲ ਲੈ ਨਹੀਂ ਰਿਹਾ। ਉਸ ਤੇ ਬੜਾ ਤੁਹਾਨੂੰ ਪਤਾ ਉਹ PTI ਵਾਲੇ ਤਾਂ ਖੁਸ਼ ਹੋਏ, ਤੇ ਨੂਨ ਲੀਗ ਦੇ ਤਰਫ ਫੂੜੀਆਂ ਵਿਸੀਆਂ ਹੋਈਆਂ ਇਹ ਰਾਣਾ ਸਨਾਉਲਾ ਨੇ ਕੀ ਕਿਹਾ। ਤੇ ਫਿਰ ਰਾਣਾ ਸਨਾਉਲਾ ਨੇ ਉਸ ਤੋਂ ਬਾਅਦ ਥੋੜਾ ਆਪਣੇ ਉਸ ਜਿਹੜਾ ਬਿਆਨ ਸੀ ਉਹਨੂੰ U-turn ਵੀ ਲੈਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੀ ਗੱਲ ਮੂੰਹ ਚੋਂ ਨਿਕਲ ਗਈ, ਹੁਣ ਉਹ ਵਾਪਸ ਤਾਂ ਨਹੀਂ ਆ ਸਕਦੀ ਨਾ। ਕਿਉਂਕਿ ਚੌਧਰੀ ਸਾਹਿਬ, ਉਸ ਦੇ ਨਾਲ ਮੈਂ ਰੋਕ ਰਿਹਾ ਤੁਹਾਨੂੰ, ਖਬਰਾਂ ਸੁਣਾਉਂਦੇ ਰਹਿਣਾ, ਲੇਕਿਨ ਕਹਿ ਰਹੇ ਨੇ ਕਿ ਰਾਣਾ ਸਨਾਉਲਾ ਦੀ ਜਿਹੜੀ ਆਈ ਸੀ ਨਾ ਡੀਲ ਵਾਲੀ ਖਬਰ, ਉਸ ਤੋਂ ਬਾਅਦ ਮੁਸਲਿਮ ਲੀਗ ਨੂਨ ਵਿੱਚ ਇਸ ਤਰ੍ਹਾਂ ਭੁਚਾਲ ਇਸ ਲਈ ਆਇਆ ਕਿ ਉਹਨਾਂ ਨੂੰ ਲੱਗਦਾ ਸੀ ਬਸ ਸਾਡੀ ਹਕੂਮਤ 'ਤੇ ਗਈ, ਹੁਣ ਮੀਆਂ ਸਾਹਿਬ ਦੀ ਹਕੂਮਤ 'ਤੇ ਗਈ, ਅਤੇ ਕੋਈ ਨਵੀਂ ਡੀਲ ਸਟੈਬਲਿਸ਼ਮੈਂਟ ਦੀ PTI ਨਾਲ ਹੋਣ ਲੱਗੀ। ਇਹ ਜਿਹੜਾ ਤਾਸਰ ਬਣਿਆ ਨਾ, ਉਸ ਦੀ ਵਜ੍ਹਾ ਤੋਂ ਫਿਰ ਰਾਣਾ ਸਨਾਉਲਾ ਨੂੰ ਵਾਪਸ ਲੈਣਾ ਪਿਆ ਬਿਆਨ। ਇਹਦੇ ਕਿੰਨੀ ਹਕੀਕਤ ਹੈ? ਬਿਲਕੁਲ ਜ਼ਾਹਰ ਹੈ, ਉਹ ਤਾਸਰ ਤੋਂ ਰਾਣਾ ਸਾਹਿਬ ਉਸ ਤੋਂ ਪਹਿਲਾਂ ਬਣ ਗਿਆ ਸੀ। ਅੱਛਾ, ਉਹ ਵੀ ਮੈਂ ਤੁਹਾਨੂੰ ਦੱਸਦਾ। ਲੇਕਿਨ ਜਿਹੜੀ ਰਾਣਾ ਸਨਾਉਲਾ ਦੀ ਸਟੇਟਮੈਂਟ ਆ, ਉਹ ਇਸ ਕਰਕੇ ਵਾਪਸ ਲੈਣਾ ਪਿਆ ਕਿ ਜ਼ਾਹਰ ਉਹਦੇ ਜਿਹੜੀ ਉਹਨਾਂ ਦੀ ਆਪਣੀ ਨੂਨ ਲੀਗ ਦੇ ਅੰਦਰ ਰੈਂਕਸ ਦੇ ਅੰਦਰ ਇੱਕ ਬੜੀ ਮਤਲਬ ਹੁੰਦਾ ਨਾ ਕਿ ਨਾਉਮੀਦੀ ਉਹ ਪੈਦਾ ਹੋਈ। ਔਰ ਤੁਹਾਨੂੰ ਪਤਾ ਜਿਹੜੇ PTI ਦੇ ਬੜੇ ਸਖਤ ਨਹੀਂ ਤਨਕੀਦ ਕਰਦੇ, ਉਹਨਾਂ ਨੇ ਵੀ ਲਿਖਿਆ ਕਿ ਬਈ ਅਗਰ ਰਾਣਾ ਸਨਾਉਲਾ ਕਹਿ ਰਿਹਾ ਕਿ ਇਮਰਾਨ ਖਾਨ ਨੂੰ 2 ਦਫਾ ਡੀਲ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਨਹੀਂ ਮਿਲੀ, ਤੇ ਮੀਆਂ ਸਾਹਿਬ ਨੇ 3 ਦਫਾ ਲਈ। ਰਾਣਾ ਸਨਾਉਲਾ ਨੇ ਤੁਹਾਨੂੰ ਆਪਣਾ ਰੰਗੀਨ ਤਰੀਕੇ ਨਾਲ ਪੇਂਟ ਸ਼ੇਂਟ ਕਰਕੇ ਦੱਸਿਆ ਨਾ ਕਿ ਜੀ ਮੀਆਂ ਸਾਹਿਬ ਨੇ 3 ਦਫਾ ਰਸਤਾ ਕੱਢਿਆ, ਰਸਤਾ ਡੀਲ ਹੀ ਸੀ ਨਾ, ਮਤਲਬ ਉਹ ਤੇ ਲੋਕ ਫਿਰ ਸਮਝਣ ਵਾਲੇ ਸਮਝ ਗਏ। ਤੇ ਫਿਰ ਲੋਕਾਂ ਨੇ ਕਿਹਾ ਜੀ ਕਿ ਅਗਰ ਹੁਣ ਨੂਨ ਲੀਗ ਉਹਨਾਂ ਕੋਲ ਹਕੂਮਤ ਨਹੀਂ ਚੱਲ ਰਹੀ, ਤੇ ਇਹਦਾ ਮਤਲਬ 3 ਦਫਾ ਉਹਨਾਂ ਨੇ ਲੈ ਕੇ ਆਪਣੀ ਜਾਨ ਬਚਾਈ, ਤੇ ਹੁਣ ਹਕੂਮਤ ਨਹੀਂ ਚੱਲ ਰਹੀ, ਤੇ ਇੱਕ ਹੋਰ ਡੀਲ ਦਾ ਵੇਟ ਕਰ ਰਿਹਾ ਇਮਰਾਨ ਖਾਨ ਦਾ। ਅਸਲ ਜਿਹੜੀ ਸਟੇਟਮੈਂਟ ਸੀ ਨਾ ਰਾਣਾ ਸਾਹਿਬ ਦੀ, ਇਹਦੀ ਇਹ ਉਹਨਾਂ ਨੇ ਉਸ ਦੀ ਵਜ੍ਹਾ ਤੋਂ ਬੜਾ ਇਹ ਨਹੀਂ ਕਿ ਨਾ ਨੂਨ ਲੀਗ ਦੀ ਸਫਾ ਦੇ ਅੰਦਰ ਇੱਕ ਕੋਹਰਾਮ ਮਚਿਆ, ਹਲਚਲ ਮਚੀ। ਤੇ ਉਹ ਲੇਕਿਨ ਜ਼ਾਹਰ ਹੈ, ਤੇ ਹੁਣ ਰਾਣਾ ਸਨਾਉਲਾ ਸਾਹਿਬ ਨੇ ਖੁਦ ਮੋਹਰ ਲਾਤੀ ਕਿ ਬਈ 2 ਦਫਾ ਤੇ ਉਹਨਾਂ ਨਹੀਂ, ਜਿਹੜੇ ਲੋਕ ਕਹਿੰਦੇ ਸੀ ਖਾਨ ਸਾਹਿਬ ਨੂੰ ਕੋਈ ਆਫਰ ਹੀ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ। ਤੇ ਉਸ ਤੋਂ ਪਹਿਲਾਂ ਜਿਹੜੀਆਂ ਗੱਲ ਕਰ ਰਿਹਾ ਸੀ ਕਿ ਧਰਨੇ ਦੀਆਂ ਤੇ ਖਾਨ ਸਾਹਿਬ ਦੀ ਬਿਮਾਰੀ ਦੀ ਗੱਲਾਂ, ਉਹ ਤੁਹਾਨੂੰ ਪਤਾ ਪੂਰਾ ਹਫਤਾ ਚੱਲਦੀਆਂ ਰਹੀਆਂ। ਹਾਂ ਬਿਲਕੁਲ। ਤੇ ਉਹਦੇ ਵਿੱਚ ਗੰਡਾਪੁਰ ਸਾਹਿਬ ਵੀ ਆ ਗਏ। ਗੰਡਾਪੁਰ ਦੀ ਤੇ ਬਾਅਦ ਵਿੱਚ ਖਬਰ ਬਣਦੀ ਹੈ, ਪਹਿਲੇ ਦਰਮਿਆਨੇ 'ਚ ਆਉਂਦੀ ਅਲੀਮਾ ਖਾਨ। ਹਾਂ, ਅਲੀਮਾ ਖਾਨ ਦੀ ਬਿਲਕੁਲ। ਉਹ ਦੱਸੋ ਉਹਦਾ ਕੀ ਚੱਕਰ ਹੈ? ਉਹਨਾਂ ਦਾ ਵੀ, ਤੇ ਉਹ ਨਕਵੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਫਿਰ ਲਾਹੌਰ। ਉਹ ਜ਼ਾਹਰ ਮਤਲਬ ਨੂਨ ਲੀਗ PTI ਦੇ ਵਿੱਚ ਮਸਲੇ ਮਸਾਇਲ ਹੈ ਨੇ ਉਹਨਾਂ ਦੀ ਚੇਨ ਆਫ ਕਮਾਂਡ ਦੇ, ਕਿਉਂਕਿ 2-3 ਪਾਵਰ ਸੈਂਟਰ ਨੇ। ਇੱਕ ਤਾਂ ਜ਼ਾਹਰ ਉਹਨਾਂ ਦੀ ਲੀਡਰਸ਼ਿਪ ਆ, ਇੱਕ ਇਮਰਾਨ ਖਾਨ ਦੀ ਭੈਣਾਂ, ਔਰ ਬਹੁਤ ਸਾਰੀਆਂ ਚੀਜ਼ਾਂ ਤੇ ਵੀਟੋ ਕਰਦੀਆਂ ਉਹ, ਠੀਕ ਹੈ ਨਾ।
ਔਰ ਇਸ ਇਸ਼ੂ 'ਤੇ ਵੀ ਮੁਖਤਲਿਫ ਜਗ੍ਹਾ 'ਤੇ ਉਹ ਚੀਜ਼ਾਂ ਮਤਲਬ ਨਹੀਂ ਸਹੀ ਤਰੀਕੇ ਨਾਲ ਜਾ ਸਕੀਆਂ, ਕਿਉਂਕਿ ਉਹ ਹਲੀਮਾ ਖਾਨ ਜਾਂ ਉਹਦੀ ਫੈਮਿਲੀ ਨੇ ਉਹਨਾਂ ਨੂੰ ਵੀਟੋ ਕੀਤਾ। ਅਸਲ ਉਹ ਰਾਣਾ ਸਾਹਿਬ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਨਾ ਕਿ ਉਮੀਦ ਪੈਦਾ ਹੋਈ ਕਿ ਸ਼ਾਇਦ ਡੀਲ ਹੋ ਗਈ ਐਸਟੈਬਲਿਸ਼ਮੈਂਟ ਦੀ ਇਮਰਾਨ ਖਾਨ ਦੀ, ਉਹ ਉਮੀਦ ਪਤਾ ਕਿਉਂ ਪੈਦਾ ਹੋਈ? ਕਿਉਂਕਿ ਪਹਿਲਾਂ ਥੋੜੀ ਹਵਾ ਤੇ ਬਣ ਰਹੀ ਸੀ ਬਿਲਕੁਲ ਇਮਰਾਨ ਖਾਨ ਦੀ ਬਿਮਾਰੀ ਦੀ। ਕਿ ਬਣੀ ਗੱਲ ਹੀ ਲੈ ਹਾਂ, ਉਸ ਤੋਂ ਬਾਅਦ ਯਕਦਮ ਸੁਪਰੀਮ ਕੋਰਟ ਨੇ ਨੋਟਿਸ ਲੈ ਲਿਆ। ਲੋਕਾਂ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਅੱਜ ਤੱਕ ਕਦੀ ਪਹਿਲਾਂ ਵੀ ਨੋਟਿਸ ਇੱਥੇ ਇੰਨੀਆਂ ਪਟੀਸ਼ਨਾਂ ਪਾਉਂਦੇ ਰਹੇ। ਅੱਛਾ, ਔਰ ਸੁਪਰੀਮ ਕੋਰਟ ਨੇ ਫਿਰ ਸਲਮਾਨ ਸਫ ਦਾ ਜਿਹੜਾ ਪੀਟੀਆਈ ਦਾ ਆਪਣਾ ਹੀ ਵਕੀਲ ਆ, ਉਹਨੂੰ ਫਰੈਂਡ ਆਫ ਦਾ ਕੋਰਟ ਬਣਾ ਕੇ ਭੇਜ ਦਿੱਤਾ ਜੇਲ੍ਹ। ਉੱਥੇ ਉਹਨੇ ਇੱਕ ਬੜੀ ਸਖਤ ਰਿਪੋਰਟ ਦੇ ਦਿੱਤੀ, ਉਹ ਵੀ ਮੰਜ਼ਰ-ਏ-ਆਮ ਤੇ। ਉਸ ਤੋਂ ਲੋਕਾਂ ਨੂੰ ਲੱਗਾ ਕਿ ਇਹ ਜਿਹੜਾ ਉਹ ਮੀਆਂ ਸਾਹਿਬ ਵਾਲਾ ਜਿਹੜਾ ਜਿਸ ਤਰ੍ਹਾਂ ਨਹੀਂ ਉਹ ਪਲੇਟਲੈਟਸ ਵਾਲਾ ਹੋਇਆ ਸੀ ਤੇ ਇੱਕਦਮ ਬਾਹਰ ਚਲੇ ਗਿਆ ਸੀ, ਸ਼ਾਇਦ ਉਸ ਤਰ੍ਹਾਂ ਦੀ ਕੋਈ ਵਾਰਦਾਤ ਜਿਹੜੀ ਨਾ ਉਹ ਪੈ ਰਹੀ ਹੈ। ਅੱਛਾ, ਉਸ ਤੋਂ ਬਾਅਦ ਯਕਦਮ ਹੀ ਸਲਮਾਨ ਸਫਦਾ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਪਾਤੀ ਜੀ ਕਿ ਜਿਹੜੀ ਸੈਂਟੈਂਸ ਹੈ ਇਮਰਾਨ ਖਾਨ ਦੀ ਤੋਸ਼ਾਖਾਨਾ 2 ਦੇ ਵਿੱਚ, ਉਹ ਸਸਪੈਂਡ ਕੀਤੀ ਜਾਵੇ। ਇਸ ਤੋਂ ਤੇ ਲੋਕਾਂ ਨੇ ਸਮਝ ਲਿਆ ਕਿ ਬਿਲਕੁਲ ਇਹ ਹੁਣ ਕਨਫਰਮ ਗੱਲ ਹੋ ਗਈ ਕਿ ਮੀਆਂ ਸਾਹਿਬ ਦੀ ਵੀ ਇਸ ਤਰ੍ਹਾਂ ਹੀ ਜਿਹੜੀ ਸੈਂਟੈਂਸ ਸਸਪੈਂਡ ਹੋਈ ਸੀ। ਇਸ ਕਰਕੇ ਜਿਹੜੀਆਂ ਸੀ ਨਾ ਸਾਜ਼ਿਸ਼ ਥਿਊਰੀਆਂ, ਇਹਨਾਂ ਨੇ ਮਤਲਬ ਪ੍ਰਵਾਨ ਚੜੀ। ਦੇਖੋ ਮੀਆਂ ਸਾਹਿਬ ਤੇ ਲੱਕੀ ਤੇ ਹਸਨ, ਉਹਨਾਂ ਨੇ ਉੱਤੇ ਇੱਕ ਵਾਰੀ ਸਜ਼ਾਏ ਮੌਤ ਵੀ ਹੋਈ, ਫਿਰ ਬਚ ਗਏ, ਫਿਰ ਇੱਥੇ ਉਮਰ ਕੈਦ ਹੋਈ, ਫਿਰ ਬਚ ਗਏ। ਇਮਰਾਨ ਖਾਨ ਦੇ ਨਾਲ ਤੇ ਹੁਣੇ ਤੱਕ ਲੱਗ ਨਹੀਂ ਰਿਹਾ ਕਿ ਦੂਰ ਦੂਰ ਤੱਕ ਜਿੰਦਾ ਹੋਵੇ। ਇਹਦੀ ਕੀ ਵਜ੍ਹਾ ਹੋਈ ਸਰ? ਹਾਂ, ਨਹੀਂ ਮੀਆਂ ਸਾਹਿਬ ਲੱਕੀ ਤੇ ਹੈ ਨੇ, ਲੇਕਿਨ ਮੀਆਂ ਸਾਹਿਬ ਬਦਕਿਸਮਤ ਵੀ ਨੇ। ਅੱਛਾ, ਉਹ ਕਿਸ ਤਰ੍ਹਾਂ? ਉਹਦੀ ਵਜ੍ਹਾ ਇਹ ਹੈ ਕਿ 3 ਦਫਾ ਦਾ ਪ੍ਰਾਈਮ ਮਿਨਿਸਟਰ, ਹਰ ਦਫਾ ਬਚਿਆ ਜ਼ਰੂਰ ਆ, ਲੇਕਿਨ ਹੁਣ ਉਹਦਾ ਪਾਕਿਸਤਾਨ ਦੀ ਸਿਆਸਤ 'ਚ ਰੋਲ ਹੀ ਕੋਈ ਨਹੀਂ। ਕਿਉਂ ਨਹੀਂ ਰੋਲ? ਬੜਾ ਬਿਹਾਈਂਡ ਦਾ ਸੀਨ ਹੀ ਹੋਏਗਾ, ਕੋਈ ਮੰਜ਼ਰ-ਏ-ਆਮ ਤੇ ਕੋਈ ਨਹੀਂ। ਤੇ ਮੀਆਂ ਸ਼ਹਿਬਾਜ਼ ਸ਼ਰੀਫ ਵੀ ਮੀਆਂ ਸਾਹਿਬ ਕੋਲੋਂ ਮਸ਼ਵਰਾ ਲੈਂਦਾ ਹੈ, ਤੇ ਮਰੀਮ ਦੀ ਹੁਕੂਮਤ ਵੀ ਚਲਾ ਰਹੇ ਨੇ, ਐਡਵਾਈਜ਼ਰ ਨੇ, ਬ੍ਰੇਨ ਉਹ ਨੇ ਮੀਆਂ ਸਾਹਿਬ ਇਸ ਵਕਤ। ਤੇ ਪਰਵੇਜ਼ ਰਸ਼ੀਦ ਸਾਈਡ ਤੇ ਹੋ ਗਿਆ ਹੈ, ਤੇ ਉਹਦੀ ਤੇ ਕੋਈ ਖਤਮ ਹੋ ਗਈ। ਰਾਣਾ ਸਾਹਿਬ ਉਹ ਤੇ ਰਾਜਾ ਜ਼ਫਰੁੱਲਾ ਕੋਈ ਮਸ਼ਵਰਾ ਲੈਂਦੇ, ਲੇਕਿਨ ਰਾਜਾ ਜ਼ਫਰੁੱਲਾ ਦਾ ਨਾਮ ਹੈ ਕੋਈ ਮੰਜ਼ਰ-ਏ-ਆਮ ਤੇ? ਨਹੀਂ, ਕੋਈ ਨਹੀਂ। ਤੇ ਮੀਆਂ ਸਾਹਿਬ ਵੀ ਬਸ ਇੰਝ ਹੀ ਨੇ। ਅੱਛਾ, ਉਹ ਨੂਲੀ ਦੇ ਫਿਰ ਹੁਣ ਤੇ ਇਮਰਾਨ ਖਾਨ ਦਾ ਰਵੱਈਆ ਵਜ੍ਹਾ ਹੈ ਕਿ ਰਿਹਾਈ ਨਹੀਂ ਹੋ ਰਹੀ? ਤੁਹਾਨੂੰ ਕੀ ਲੱਗਦਾ ਹੈ ਜੇ ਕਹਿੰਦੇ ਕਿ ਬਾਹਰ ਨਹੀਂ ਜਾਣਾ ਮੈਂ, ਇਹ ਵਜ੍ਹਾ ਹੈ ਕਿ ਨਹੀਂ ਮੈਂ ਇੱਥੇ ਰਹਿਣਾ? ਬਿਲਕੁਲ, ਇੱਕ ਤੇ ਜ਼ਾਹਰ ਹੈ ਇਹਨਾਂ ਨੂੰ ਸਭ ਤੋਂ ਜ਼ਿਆਦਾ ਸੂਟ ਹੀ ਕਰਦਾ ਕਿ ਕੋਈ ਗਰੰਟੀ ਮਿਲੇ ਕਿ ਇਮਰਾਨ ਖਾਨ ਬੋਲੇ ਨਾ ਤੇ ਬਾਹਰ ਚੱਲ ਜਾਏ। ਉਹ ਇਮਰਾਨ ਖਾਨ ਜਾਣਾ ਨਹੀਂ ਚਾਹੁੰਦਾ, ਠੀਕ ਹੈ ਨਾ। ਉਹ ਮਤਲਬ ਇਮਰਾਨ ਖਾਨ ਚਾਹੁੰਦਾ ਡੀਲ, ਲੇਕਿਨ ਉਹ ਆਪਣੀ ਟਰਮਸ 'ਤੇ ਚਾਹੁੰਦਾ। ਉਹ ਕਹਿੰਦਾ ਕੋਈ ਇਲੈਕਸ਼ਨ ਕਰਾ ਲਓ, ਮਤਲਬ ਜਿਹੜਾ ਮੌਜੂਦਾ ਜਿਹੜਾ ਸਾਰਾ ਰਜੀਮ ਹੈ ਇੱਕ ਦਫਾ ਘਰ ਚਲਾ ਜਾਏ, ਨਵੇਂ ਇਲੈਕਸ਼ਨ ਹੋਣ, ਕੋਈ ਇਸ ਤਰ੍ਹਾਂ ਦੀ ਉਹਦੀ ਹੈ। ਉਹ ਇਸ ਮੀਆਂ ਸਾਹਿਬ ਵਾਲੀ ਡੀਲ ਨਹੀਂ ਲੈਣਾ ਚਾਹੁੰਦਾ ਕਿ ਮੈਂ ਖਾਮੋਸ਼ ਹੋ ਜਾਵਾਂ ਜਾਂ ਬਨੀ ਗਲਾ ਜਾ ਕੇ ਬਹਿ ਜਾਵਾਂ ਜਾਂ ਬਾਹਰ ਬਹਿ ਜਾਵਾਂ। ਤੇ ਇਹ ਜਿਹੜੀ ਖਬਰਾਂ ਧੁਮਾ ਰਹੇ ਨੇ ਜੀ ਕਿ ਕੌਮੀ ਹੁਕੂਮਤ ਬਣਾਓ, ਉਹ ਫਵਾਦ ਚੌਧਰੀ ਨੇ ਅੱਜ ਕਿਹਾ ਜੀ ਕੌਮੀ ਹੁਕੂਮਤ ਬਣਾਈ ਜਾਏ ਤੇ ਉਸ ਦੇ ਅੰਡਰ ਜਿਹੜੇ ਇਲੈਕਸ਼ਨ ਹੋਣ, ਇਹ ਕਿੱਥੋਂ ਆ ਰਹੀਆਂ ਖਬਰਾਂ? ਇਹਦਾ ਕੀ ਤਾਲੁਕ ਹੈ? ਇਹ ਰਾਣਾ ਸਾਹਿਬ ਜ਼ਾਹਰ ਹੈ ਪਿੰਡੀ ਤੋਂ ਹੀ ਆਉਂਦੀਆਂ ਜ਼ਿਆਦਾਤਰ। ਹਾਂਜੀ, ਤੇ ਇਹਦੇ ਨਾਲ ਕੋਈ ਪੀਟੀਆਈ ਦੀ ਖਾਨ ਦੀ ਰਿਹਾਈ ਦੇ ਨਾਲ ਕੋਈ ਤਾਲੁਕ ਇਹ ਉਹ ਕੋਈ ਹੈ ਕਿ ਨਹੀਂ? ਇਸ ਤਰ੍ਹਾਂ ਦੀ ਹੋ ਸਕਦੀ ਹੈ, ਅਗਰ ਮੇਰੇ ਖਿਆਲ 'ਚ ਅਗਰ ਇਸ ਤਰ੍ਹਾਂ ਦੀ ਇਮਰਾਨ ਖਾਨ ਡੀਲ ਮੰਨ ਸਕਦਾ ਕੋਈ। ਅੱਛਾ, ਹਾਂ, ਕੋਈ ਕੌਮੀ ਹੁਕੂਮਤ ਤੇ ਮੰਨ ਜਾਏਗਾ? ਨਹੀਂ, ਲੇਕਿਨ ਉਹ ਅਸਲ ਕੌਮੀ ਨਹੀਂ ਇੰਟਰਮ ਹੀ ਹੋਏਗੀ, ਲੇਕਿਨ ਅਗਰ ਨਾਲ ਇਲੈਕਸ਼ਨ ਦਾ ਵੀ ਹੋਵੇ ਕੌਮੀ ਹੁਕੂਮਤ ਦੇ ਨਾਲ ਦੇਣ ਆਉਂਦਾ ਜਿਵੇਂ ਬੰਗਲਾਦੇਸ਼ ਵਿੱਚ। ਹਾਂ, ਨਹੀਂ ਮੇਰੇ ਖਿਆਲ ਉਹ ਬਹੁਤ ਲੰਬੀ ਤੇ ਨਹੀਂ ਮੰਨੇਗਾ। ਅਗਰ ਕਹੇ ਨਾ ਕਿ ਕੌਮੀ ਹੁਕੂਮਤ 2 ਸਾਲ 3 ਸਾਲ ਚੱਲੇਗੀ, ਫਿਰ ਮੈਨੂੰ ਨਹੀਂ ਲੱਗਦਾ। ਲੇਕਿਨ ਉਹ ਜ਼ਾਹਰ ਆ ਉਹਨਾਂ ਨੇ ਮਤਲਬ ਫਵਾਦ ਚੌਧਰੀ ਸਾਹਿਬ ਨੂੰ ਵੀ ਉੱਧਰੋਂ ਫੀਡਬੈਕ ਮਿਲਦੀ ਹੈ। ਤੇ ਉਹ ਜਿਹੜੇ ਪੀਟੀਆਈ ਦੇ ਲਾਹੌਰ ਵਾਲੇ ਜਿਹੜੇ ਲੀਡਰਸ਼ਿਪ ਜਿਹੜੀ ਜੇਲ੍ਹ 'ਚ ਆ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਉਹ ਵੀ ਲਾ ਰਿਹਾ, ਉਹਨਾਂ ਨੂੰ ਇਹ ਚੀਜ਼ਾਂ ਮਿਲ ਰਹੀਆਂ, ਉਹ ਵੀ ਚਾਹੁੰਦੇ ਨੇ ਕੋਈ ਇਸ ਤਰ੍ਹਾਂ ਦੀ ਕੋਈ। ਚੌਧਰੀ ਸਾਹਿਬ ਇਹ ਦੱਸਿਆ ਕਿ ਗੰਡਾਪੁਰ ਹੁਣ ਮੋਹਸਿਨ ਨਕਵੀ ਦਾ ਇੰਡੀਪੈਂਡੈਂਟ ਗਰੁੱਪ ਜੁਆਇਨ ਕਰੇਗਾ ਜਾਂ ਫਿਰ ਫਵਾਦ ਚੌਧਰੀ ਦਾ ਜਿਹੜਾ ਕੌਮੀ ਮੁਫਾਹਿਮਤੀ ਡਾਇਲੋਗ ਤੇ ਇਹ ਉਹ ਤੇ ਪੀਟੀਆਈ ਪੈਟਰੀਆਟ ਜੁਆਇਨ ਕਰੇਗਾ? ਰਾਣਾ ਸਾਹਿਬ ਵੈਸੇ ਮੈਨੂੰ ਜਿਹੜਾ ਸਾਰਾ ਧਰਨਾ ਚੱਲ ਰਿਹਾ ਸੀ ਨਾ, ਉਹਦੇ ਵੀ ਯਕਦਮ ਗੰਡਾਪੁਰ ਸਾਹਿਬ ਮੰਜ਼ਰ-ਏ-ਆਮ ਤੇ ਆ ਗਏ। ਅੱਛਾ, ਉਸ ਟਾਈਮ ਬੜਾ ਪੀਟੀਆਈ ਦਾ ਕ੍ਰਿਟੀਕਲ ਸੀਗਾ ਨਾ ਕਿ ਉਹ ਚਾਹ ਰਹਾ ਉਹ ਕੋਈ ਪ੍ਰੈਸ਼ਰ ਬਿਲਡ ਕਰਕੇ ਚਾਹੁੰਦੇ ਸੀ ਕਿ ਕਮ ਸੇ ਕਮ ਖਾਨ ਸਾਹਿਬ ਹਸਪਤਾਲ ਚੱਲ ਜਾਣ। ਲੇਕਿਨ ਯਕਦਮ ਹੀ ਗੰਡਾਪੁਰ ਸਾਹਿਬ ਉੱਠੇ ਨੇ ਤੇ ਉਹਨਾਂ ਨੇ ਇੱਕ ਆਪਣਾ ਹੀ ਸ਼ੁਰੂ ਕਰ ਦਿੱਤਾ ਜੀ, ਤਨਕੀਦ ਸ਼ੁਰੂ ਕਰਤੀ ਪਾਰਟੀ ਤੇ। ਉਹਦੇ 'ਚ ਹਲੀਮਾ ਖਾਨ ਤੇ ਵੀ, ਬੁਸ਼ਰਾ ਬੀਬੀ ਤੇ ਵੀ, ਲੀਡਰਸ਼ਿਪ ਤੇ ਵੀ ਕਹਿੰਦੇ ਕੰਪਰੋਮਾਈਜ਼ ਨੇ ਜੀ। ਉਹ 24 ਨਵੰਬਰ ਨੂੰ ਜੀ ਹੋਣ ਲੱਗੀ ਸੀ, ਔਰ ਮੈਂ ਤੁਹਾਨੂੰ ਦੱਸਾਂ ਇਹ ਵੀ ਗੱਲਾਂ ਮਤਲਬ ਕਿ 24 ਨਵੰਬਰ ਨੂੰ ਜੀ ਇੱਥੇ ਇਸਲਾਮਾਬਾਦ ਨਾ ਆਉਂਦੇ ਤਾਂ ਪਤਾ ਨਹੀਂ ਡੀਲ ਹੋ ਜਾਂਦੀ। ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ, ਜ਼ਾਹਰ ਚੂੰਕਿ ਉਹ ਆ ਗਿਆ ਹੈ ਤੇ ਹੁਣ ਐਵੇਂ ਇੱਕ ਤੁਸੀਂ। ਲੇਕਿਨ ਉਹ ਚੌਧਰੀ ਸਾਹਿਬ ਇਹਦਾ ਕਿਰਦਾਰ ਤੇ ਅਲੀ ਮੀਨ ਗੰਡਾਪੁਰ ਦਾ ਮਸ਼ਕੂਕ ਤੇ ਨਹੀਂ ਕਵਾਂਗੇ, ਲੇਕਿਨ ਉਹਦੇ 'ਤੇ ਸਵਾਲ ਉੱਠ ਗਿਆ ਸੀ ਜਦੋਂ ਬੁਸ਼ਰਾ ਬੀਬੀ ਨੂੰ ਫੜ ਲਿਆ ਸੀ ਤੇ ਇਹ ਗਾਇਬ ਹੋ ਗਿਆ ਸੀ ਤੇ ਫਿਰ ਅਚਾਨਕ ਨਮੂਦਾਰ ਹੋ ਕੇ ਪ੍ਰੈਸ ਕਾਨਫਰੰਸ ਕੀਤੀ। ਹਾਂ, ਬਿਲਕੁਲ ਹੋਇਆ। ਤੇ ਉਹ ਦੇਖੋ ਹੁਣ ਵੀ ਉਹਨਾਂ ਨੇ ਬੜਾ ਡੈਮੇਜ ਕੀਤਾ, ਮੈਂ ਦੱਸਾਂ ਗੰਡਾਪੁਰ ਸਾਹਿਬ ਨੇ। ਮਤਲਬ ਉਹਨਾਂ ਦੀ ਪੀਟੀਆਈ ਆਪਣੀ ਇੱਕ ਖਾਨ ਦੀ ਜਿਹੜੀ ਸਿਹਤ ਆ ਉਹਦੇ 'ਤੇ ਇੱਕ ਪੂਰੀ ਕੰਪੇਨ ਬਣਾ ਰਹੀ ਹੈ। ਵਿੱਚ ਗੰਡਾਪੁਰ ਸਾਹਿਬ ਆ ਕੇ ਉਹਨਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ, ਠੀਕ ਹੈ। ਉਜ਼ਾਹਰ ਉਹਨਾਂ ਦੀ ਉਸ ਕੰਪੇਨ ਨੂੰ ਨੁਕਸਾਨ ਪਹੁੰਚਿਆ।
ਤੇ ਉਹਦੇ ਪਿੱਛੇ ਪੱਸੇ ਪਰਦਾ ਜ਼ਾਹਰ ਫਿਰ ਕੋਈ ਨਾ ਕੋਈ ਤਾਂ ਹੋਏਗਾ ਨਾ। ਤੇ ਇਹਦਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਗੰਡਾਪੁਰ ਸਾਹਿਬ ਦੀ ਜਿਹੜੀ ਸਪੇਸ ਹੈ ਨਾ ਪੀਟੀਆਈ 'ਚ ਉਹ ਤੇ ਕਮ ਹੁੰਦੀ ਜਾ ਰਹੀ। ਹਾਂ ਉਹ ਮੈਨੂੰ ਇਸ ਕਰਕੇ ਉਹ ਕੌਮੀ ਹਕੂਮਤ ਜਾਂ ਕੋਈ ਉਹ ਪੈਟਰਾਇਡ ਕੋਈ ਇਸ ਤਰ੍ਹਾਂ ਦੀ ਉਹ ਆਸ-ਪਾਸ ਪੀਟੀਆਈ ਉੱਧਰ ਹੀ ਤੁਹਾਨੂੰ ਜਾਣ। ਪਤਾ ਹੈ ਜਿਹੜਾ ਇੰਜ ਦੇ ਆਉਂਦੇ ਨੇ ਬੰਦੇ, ਉਹ ਅਲੀ ਸ਼ੇਰ ਮਰਵਤ, ਉਹ ਕੀ ਸੀ ਉਹ ਜਿਹੜਾ ਵਕੀਲ ਸ਼ੇਰ ਅਫਜ਼ਲ ਮਰਹੂਮ। ਸ਼ੇਰ ਅਫਜ਼ਲ ਮਰਵਤ, ਹਾਂਜੀ, ਉਸ ਤੋਂ ਪਹਿਲੇ ਵੱਡੇ ਵੱਡੇ ਨਾਂ ਪਰ ਪੀਟੀਆਈ 'ਚ ਜਗ੍ਹਾ ਸਿਰਫ ਇਮਰਾਨ ਖਾਨ ਦੀ, ਹਾਂ ਬਸ ਹੋਰ ਕੋਈ ਨਹੀਂ। ਇਹ ਕਹਿੰਦੇ ਨੇ ਜੀ ਕਿ ਲੀਮਾ ਖਾਨ ਨੇ ਇਹ ਕਰ ਦਿੱਤਾ ਤੇ ਉਹ ਕਰ ਦਿੱਤਾ, ਕੰਨ ਭਰ ਦਿੱਤੇ ਤੇ ਇਹ ਕਹਿ ਦਿੱਤਾ ਉਹਦੇ ਖਿਲਾਫ। ਮੇਰਾ ਨਹੀਂ ਖਿਆਲ ਕਿ ਖਾਨ ਕੋਈ ਨਾ ਕੋਈ ਲੱਲਾ ਜਿਹਾ ਬੱਚਾ ਹੈ ਕਿ ਉਹ ਕਹੇਗਾ ਜੀ ਕਿ ਗੱਲਾਂ 'ਚ ਆ ਜਾਵਾਂ। ਉਹਨੂੰ ਸਿਆਸਤ ਕਰਦੇ ਇੰਨਾ ਅਰਸਾ ਹੋ ਗਿਆ, ਬਹੁਤੀ ਸਿਆਸਤ ਉਹਨੇ ਤੇ ਕੀਤੀ ਉਸ ਵਕਤ ਦੀ ਹੈ ਕਿ ਜਦੋਂ ਉਹ ਪੀਟੀਆਈ ਦੀ ਪੋਲੀਟਿਕ ਗੁੰਜਾਇਸ਼ ਨਹੀਂ ਬਣਦੀ ਸੀ, ਉਸ ਵਕਤ ਦਾ ਕਰ ਰਿਹਾ ਸਿਆਸਤ। ਬਿਲਕੁਲ ਨਹੀਂ, ਬਿਲਕੁਲ ਸਹੀ ਕਹਿ ਰਹੇ ਹੋ। ਖਾਨ ਸਾਹਿਬ ਜਦੋਂ ਬਾਹਰ ਆਏ ਤੇ ਅਲੀਮਾ ਖਾਨ ਵਗੈਰਾ ਦਾ ਰੋਲ ਜ਼ਾਹਰ ਉਸ ਤਰ੍ਹਾਂ ਨਹੀਂ ਰਹੇਗਾ। ਇਹ ਉਦੋਂ ਤੱਕ ਹੀ ਆ ਜਦੋਂ ਤੱਕ ਉਹ ਖਾਨ ਸਾਹਿਬ ਅੰਦਰ ਨੇ। ਜੋ ਹੀ ਬਾਹਰ ਆਉਣਗੇ ਮਤਲਬ ਕਿਸੇ ਵੀ ਬੰਦੇ ਦਾ ਉਸ ਤਰ੍ਹਾਂ ਨਹੀਂ ਰਹੇਗਾ। ਫਿਰ ਖਾਨ ਸਾਹਿਬ ਹੁੰਦੇ ਤੁਹਾਨੂੰ ਪਤਾ ਜੋ ਕਹਿਣ। ਤੇ ਖਾਨ ਸਾਹਿਬ ਦੇ ਇਹ ਚਾਂਸਸ ਕੀ ਨੇ? ਉਹ ਤੇ ਕਹਿ ਦਿੱਤਾ ਕਿ ਮੈਂ ਡੀਲ ਨਹੀਂ ਲੈਣੀ ਤੇ ਰਿਹਾਈ ਤੇ ਕੀ ਕਿ ਹਸਪਤਾਲ ਜਾਂ ਬਨੀ ਗਾਲੇ ਜਾਣ ਦੇ ਕੀ ਚਾਂਸ? ਨਹੀਂ, ਉਹ ਤੇ ਹੁਣ ਮਜ਼ਾਰ ਖਤਮ ਹੋ ਗਿਆ ਹਸਪਤਾਲ ਤੇ ਮਜ਼ਾਰ ਉਹਨਾਂ ਦਾ ਬਨੀ ਗਾਲੇ ਦੀ ਸਫਾਈਆਂ ਹੋ ਰਹੀਆਂ ਤੇ ਇਹ ਉਹ ਬਸ ਤੇ ਉਹ ਤੇ ਹਰ ਕਈ ਦਫਾ ਹੋ ਚੁੱਕੀਆਂ। ਅੱਛਾ ਹਾਂ ਅੱਛਾ, ਉਹ ਗੰਡਾਪੁਰ ਦੀ ਜਿਹੜੀ ਗੱਲ ਕਰ ਰਹੇ ਸੀ ਉਹਦੇ 'ਚ ਇੱਕ ਹੋਰ ਵੀ ਹੈ। ਹਾਂ ਉਹ ਦੱਸੋ। ਗੰਡਾਪੁਰ ਸਾਹਿਬ ਨੂੰ ਇਹ ਵੀ ਲੱਗ ਰਿਹਾ ਸੀ ਕਿ ਅਗਰ ਖਾਨ ਸਾਹਿਬ ਹਸਪਤਾਲ ਚਲ ਗਏ ਉਹ ਤੇ ਸੇਲ ਫਰੀਦੀ ਹੈ ਜਿਹੜੀ ਮੌਜੂਦਾ ਲੀਡਰਸ਼ਿਪ ਆ, ਇਹ ਇੱਕ ਮਤਲਬ ਉਹਨਾਂ ਨੂੰ ਮਿਲ ਜਾਏਗਾ, ਇੱਕ ਜੀ ਉਹਨਾਂ ਦੇ ਕ੍ਰੈਡਿਟ ਤੇ ਹੋ ਜਾਏਗਾ। ਮੈਂ 2-3 ਧਰਨੇ ਕੱਢੇ ਆ ਤੇ ਉਹ ਮੈਨੂੰ ਨਹੀਂ ਮਿਲਿਆ, ਮੈਂ ਡਿਸਕ੍ਰੈਡਿਟ ਹੋਇਆ ਤੇ ਮੈਨੂੰ ਘਰ ਵੀ ਉਹਨਾਂ ਨੇ ਭੇਜ ਦਿੱਤਾ। ਉਹ ਵੀ ਉਹਨਾਂ ਦਾ ਪਿੱਛੇ ਇੱਕ ਸੀਗਾ। ਜਿਹਦੀ ਵਜ੍ਹਾ ਉਹਨਾਂ ਨੇ ਸਾਰਾ ਰਿਐਕਸ਼ਨ ਦਿਖਾਇਆ ਕਿ ਕਮ ਸੇ ਕਮ ਇਸ ਮੌਕੇ ਤੇ ਇਹਨਾਂ ਨੂੰ ਨਾ ਮਿਲੇ। ਨਹੀਂ, ਦੋ ਸੀਗੇ ਉਹਨਾਂ ਦੇ ਠੀਕ ਹੈ ਨਾ। ਉਹਦੀ ਵਜ੍ਹਾ ਨਾਲ ਉਹ ਜ਼ਾਹਰ ਉਹ 'ਚ ਕਾਮਯਾਬ ਵੀ ਹੋਏ ਕਿਉਂਕਿ ਉਹਨਾਂ ਦੇ ਉਸ ਟਾਈਮ ਤੇ ਪੀਟੀਆਈ ਨੂੰ ਕੰਪੇਨ ਨੂੰ ਡੈਮੇਜ ਪਹੁੰਚਿਆ ਜਿਹੜਾ ਨਾ, ਕਿਉਂਕਿ ਉਹ ਨਵੀਂ ਉਹਨਾਂ ਨੇ ਡਿਬੇਟ ਸ਼ੁਰੂ ਕਰਤੀ ਸਾਰੀ। ਜ਼ਾਹਰ ਉਹ ਫਿਰ ਜਿਹੜਾ ਪੀਟੀਆਈ ਦਾ ਮੋਮੈਂਟਮ ਬਣਿਆ ਸੀ ਉਹ ਡਾਈ ਡਾਊਨ ਵੀ ਆਸਤਾ ਆਸਤਾ ਥੱਲੇ ਵੀ ਗਿਆ ਤੇ ਜਿਹਦੀ ਵਜ੍ਹਾ ਨਾਲ ਹੁਣ ਉਹਨਾਂ ਨੇ ਧਰਨਾ ਵੀ ਖਤਮ ਕੀਤਾ। ਉਹ ਹਸਪਤਾਲ ਵਾਲੀ ਡਿਮਾਂਡ ਸੀ ਬਸ ਹੁਣ ਜ਼ਾਹਰ ਆ ਬਸ। ਸੁਹੇਲ ਅਫਰੀਦੀ ਦਾ ਹੁਣ ਕੀ ਚੱਲ ਰਿਹਾ ਕਿ ਉਹ ਕਿੰਨਾ ਕੁ ਕਰੀਬ ਹੈ? ਜ਼ਾਹਰ ਹਾਲੇ ਉਹਨਾਂ ਦੇ ਕਰੀਬ ਹੈ ਲੇਕਿਨ ਉਹ ਸੁਹੇਲ ਅਫਰੀਦੀ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਉਹ ਤੇ ਤੁਹਾਨੂੰ ਪਤਾ ਵਾ। ਲੇਕਿਨ ਸੁਹੇਲ ਅਫਰੀਦੀ ਜ਼ਾਹਰ ਉਹਦਾ ਕੋਈ ਇਸ ਤਰ੍ਹਾਂ ਐਕਸਪੀਰੀਅੰਸ ਵੀ ਨਹੀਂ। ਉਹ ਪਹਿਲੀ ਦਫਾ ਐਮਪੀਏ ਬਣਿਆ ਔਰ ਆ ਕੇ ਵਜ਼ੀਰ ਆਲਾ ਬਣ ਗਿਆ। ਔਰ ਥੋੜ੍ਹਾ ਜਿਹਾ ਮੈਂ ਦੇਖਿਆ ਕਿ ਉਹ ਨਾ ਸੁਹੇਲ ਅਫਰੀਦੀ ਸਾਹਿਬ ਜ਼ਰਾ ਸੋਸ਼ਲ ਮੀਡੀਆ ਜਿਹੜੇ ਪੀਟੀਆਈ ਦੇ ਨਾ ਉਹਨਾਂ ਤੋਂ ਵੀ ਡਰਦੇ ਨੇ। ਉਹ ਕੋਈ ਐਸਾ ਕੰਮ ਨਹੀਂ ਕਰਦੇ। ਉਹ ਮਸਲਨ ਧਰਨੇ 'ਚ ਕਈ ਦਫਾ ਜਦੋਂ ਸ਼ੇਰ ਅਫਜ਼ਲ ਮਰਵਤ ਆਇਆ ਉੱਠ ਗਏ। ਉਹ ਕਿਉਂ ਉੱਠਦੇ ਸੀ? ਉਹਨਾਂ ਨੂੰ ਪਤਾ ਸੀ ਕਿ ਕਲਾਸ ਹੋ ਜਾਣੀ ਸੋਸ਼ਲ ਮੀਡੀਆ 'ਤੇ, ਇਹ ਕਿਉਂ ਬੈਠਾ? ਠੀਕ ਹੈ ਨਾ। ਉਹ ਇਸ ਕਰਕੇ ਥੋੜ੍ਹਾ ਜਿਹਾ ਕਮਜ਼ੋਰ ਵੀ ਨਹੀਂ ਮੈਨੂੰ ਲੱਗਾ। ਲੇਕਿਨ ਇਹ ਹੈ ਕਿ ਬਰਲ ਉਹ ਇਮਰਾਨ ਖਾਨ ਦੇ ਜਿਹੜਾ ਨੌਜਵਾਨਾਂ 'ਚ ਇੱਕ ਡਾਈ ਹਾਰਡ ਵਰਕਰ ਤੇ ਹੈ ਨੇ। ਤੇ ਇਹ ਦੱਸੋ ਚੌਧਰੀ ਸਾਹਿਬ, ਇਹ ਲੀਮਾ ਤੋਂ ਇਲਾਵਾ ਕਿਹੜਾ ਬੰਦਾ ਅੱਜ ਕੱਲ੍ਹ ਬਹੁਤ ਕਰੀਬ ਹੈ ਖਾਨ? ਉਹ ਤੇ ਜ਼ਾਹਰ ਸਲਮਾਨ ਅਕਰਮ ਰਜ਼ਾ ਸਾਹਿਬ ਵੀ ਬੜੇ ਕਰੀਬ ਨੇ। ਉਹ ਵੀ ਔਰ ਸਲਮਾਨ ਅਕਰਮ ਰਜ਼ਾ ਸਾਹਿਬ ਅਲੀਮਾ ਖਾਨ ਦੇ ਵੀ ਕਰੀਬ ਨੇ। ਉਹ ਐਸੇ ਬੰਦੇ ਨੇ। ਲੇਕਿਨ ਤੁਹਾਨੂੰ ਇਹ ਨਹੀਂ ਲੱਗਦਾ ਕਿ ਖਾਨ ਨੂੰ ਤੇ ਦੋ ਟੀਮਾਂ ਚਾਹੀਦੀਆਂ? ਇੱਕ ਜਿਹੜਾ ਮੋਬਿਲਾਈਜ਼ ਕਰ ਸਕੇ ਲੋਕਾਂ ਨੂੰ, ਇੱਕ ਜਿਹੜਾ ਉਹਨਾਂ ਦਾ ਲੀਗਲ ਕੇਸ ਲੜ ਸਕੇ ਤੇ ਐਸਟੈਬਲਿਸ਼ਮੈਂਟ ਨਾਲ ਗੱਲ ਕਰ ਸਕੇ। ਸਲਮਾਨ ਅਕਰਮ ਰਾਜਾ ਜਦੋਂ ਇਲੈਕਸ਼ਨ ਹਾਰਿਆ ਤੇ ਇੰਝ ਲੱਗਦਾ ਸੀ ਕਿ ਦੁਨੀਆ ਢਹਿ ਪਈ ਹੈ, ਅਸਮਾਨ ਟੁੱਟ ਪਿਆ ਉਹਦੇ ਉੱਤੇ। ਉਹ ਇਮੋਸ਼ਨਲੀ ਸਟੇਬਲ ਨਹੀਂ ਰਿਹਾ। ਉਹਦੀ ਇੱਕ ਲਾਇਰ ਦੇ ਤੌਰ 'ਤੇ ਅੱਛੀ ਪੋਜੀਸ਼ਨ ਹੈ ਲੇਕਿਨ ਉਹਦੇ ਨਾਲ ਤੇ ਕੋਈ ਗੱਲ ਨਹੀਂ ਕਰ ਸਕਦਾ। ਲੀਮਾ ਦੇ ਨਾਲ ਵੀ ਕੋਈ ਨਹੀਂ ਕਰ ਸਕਦਾ। ਹੈ ਬੰਦਾ ਬੈਰਿਸਟਰ ਗੌਹਰ ਨਾ ਹੋ ਸਕਦੀ ਗੱਲ। ਅੱਛਾ, ਬੈਰਿਸਟਰ ਗੌਹਰ ਜਿਹੜਾ ਉਹ ਕਦੀ ਵੀ ਸਖਤ ਸਟਾਂਸ ਵੀ ਨਹੀਂ ਲੈਂਦਾ, ਉਹ ਲੜਾਈ 'ਚ ਵੀ ਨਹੀਂ ਜਾਂਦਾ ਔਰ ਬੜਾ ਉਹਨਾਂ ਦਾ ਇੱਕ ਦਰਮਿਆਨਾ ਜਿਹਾ। ਇਸ ਕਰਕੇ ਬੈਰਿਸਟਰ ਗੌਹਰ ਜਿਹੜਾ ਉਹ ਇੱਕ, ਲੇਕਿਨ ਖਾਨ ਦਾ ਇਤਮਾਦ ਹੈ ਉਹਦੇ 'ਤੇ। ਠੀਕ ਹੈ, ਖਾਨ ਸਾਹਿਬ ਦਾ ਕੋਈ ਐਸੀ ਗੱਲ ਨਹੀਂ ਹੈ ਕਿ ਉਹਦੇ ਫੈਮਿਲੀ 'ਤੇ। ਮੈਂ ਸਿਰਫ ਪੁੱਛਣਾ ਚਾਹ ਰਿਹਾ ਕਿ ਉਹ ਕਿਹੜਾ ਬੰਦਾ ਹੋ ਸਕਦਾ ਹੈ ਜਿਹਦੇ ਜ਼ਰੀਏ ਖਾਨ ਸਾਹਿਬ ਨੂੰ ਅਗਰ ਕੋਈ ਆਫਰ ਮਿਲੀ, ਡੀਲ ਮਿਲੀ ਤਾਂ ਕਬੂਲ ਕਰਨਗੇ? ਉਹ ਅੱਛਾ ਅਚਕਜ਼ਈ ਸਾਹਿਬ ਨਹੀਂ ਹੋ ਸਕਦੇ? ਅਚਕਜ਼ਈ ਤੇ ਪਤਾ ਨਹੀਂ ਮੀਆਂ ਸਾਹਿਬ ਦੇ ਬੰਦੇ ਨੇ ਜਾਂ ਇਹਨਾਂ ਦੇ ਬੰਦੇ ਨੇ। ਅੱਛਾ ਨਹੀਂ ਉਹ ਜ਼ਾਰਾ ਮੀਆਂ ਸਾਹਿਬ ਨੇ ਤਾਂ ਹੁਣ ਇਤਨਾ ਨਾਮ ਕਰਨ ਕੋਈ ਨਹੀਂ, ਆਪੋਜੀਸ਼ਨ ਲੀਡਰ ਲਵਾਇਆ ਉਹਨਾਂ ਨੇ ਤੇ ਲੇਕਿਨ ਉਹ ਲਾਇਆ ਤਾਂ ਖਾਨ ਸਾਹਿਬ ਨੇ ਵੈਸੇ ਉਹਨਾਂ ਦੀ ਫਿਰ ਮੀਆਂ ਸਾਹਿਬ ਦੀ ਸਿਫਾਰਿਸ਼ ਹੋਈ ਵਰਨਾ ਤਾਂ ਕਿੱਥੇ ਲਟਕੇ ਰਹਿਣਾ ਸੀ ਇਹਨਾਂ ਨੇ। ਤੇ ਚਲੋ ਇਹ ਦੇ ਮਤਲਬ ਕਿ 4 ਬੰਦੇ ਹੋ ਗਏ। ਲੀਮਾ ਨੂੰ ਤੁਸੀਂ ਕਹਿੰਦੇ ਕਿ ਉਹ ਨਹੀਂ ਕਰ ਸਕਦਾ? ਨਹੀਂ, ਉਹਦੇ ਨਾਲ ਸਲਮਾਨ ਅਕਰਮ ਰਾਜਾ ਵੀ ਮਾਈਨਸ ਹੈ। ਹਾਂ, ਇਹ ਗੌਰ ਹੋ ਗਿਆ ਤੇ ਅਚਕਜ਼ਈ 2 ਬੰਦੇ ਕਹਿ। ਹਾਂ ਨਹੀਂ, ਇੱਕ ਹੋਰ ਵੀ ਹੋ ਸਕਦਾ ਵੈਸੇ। ਕਿਹੜਾ? ਉਹ ਉਹਨਾਂ ਦਾ ਉਸ ਤਰ੍ਹਾਂ ਸਟੇਚਰ ਨਹੀਂ ਹੈ। ਅੱਜ ਕੱਲ੍ਹ ਸਾਈਡ ਲਾਈਨ ਵੀ ਬੈਰਿਸਟਰ ਸੈਫ। ਹਾਂ ਉਹ ਯਾ ਬਿਲਕੁਲ। ਹਾਂ ਉਹ ਵੀ ਉਹ ਲੇਕਿਨ ਖਾਨ ਸਾਹਿਬ ਨੂੰ ਮਿਲਦੇ ਵੀ ਰਹੇ ਆ। ਉਹ ਤੇ ਬੜਾ ਕਈਆਂ ਸਿਆਸਤਦਾਨ ਉਹਨਾਂ ਨੇ ਕਈ ਮੁਲਾਕਾਤਾਂ ਵੀ ਖਾਨ ਸਾਹਿਬ ਦੀ ਤੁਹਾਨੂੰ ਪਤਾ ਮੈਂ ਦੱਸਾਂ ਕਰਾਈਆਂ। ਬਸ਼ਰਾ ਬੀਬੀ ਨਾਲ। ਅੱਛਾ। ਹਾਂ ਉਹਨਾਂ ਦੇ ਪਿੱਛੇ ਆਪਣੇ ਰਾਬਤਿਆਂ ਜ਼ਰੀਏ
ਉਹਨਾਂ ਦਾ ਸਾਰਾ ਸਟੇਚਰ ਨਹੀਂ ਹੈ, ਸਟੇਚਰ ਅੱਗੇ ਫਰੰਟ ਤੇ ਤਾਂ ਸਾਰਾ ਬ੍ਰਿਸਟਰ ਗੌਹਰ ਜਾਂ ਅਚਕ ਟਾਈਪ ਵੀ ਬੰਦੇ ਹੋਣਗੇ, ਲੇਕਿਨ ਪਿੱਛੇ ਨਾਲ ਰਹੇਗਾ ਬੈਕਅਪ ਤੇ ਦੇ ਤੌਰ ਤੇ ਉਹ ਵੀ ਆਪਣਾ ਰੋਲ ਪਲੇ ਕਰ ਸਕਦੇ, ਲੇਕਿਨ ਅੱਜ ਕੱਲ੍ਹ ਬਾਹਰੋਂ ਸਾਈਡ ਲਾਈਨ ਵੀ ਨੇ। ਚਲੋ, ਲੇਕਿਨ ਇਹ ਸੁਨੀਲ ਸਾਹਿਬ ਤੁਹਾਨੂੰ ਪਤਾ ਹੈ ਨਾ ਕਿ ਇਹ ਪੂਰੇ ਸਾਡੇ ਉੱਧਰ ਦੇ ਪੰਜਾਬ ਦੀ ਸਿਆਸਤ ਹੋਵੇ ਜਾਂ ਇੱਧਰ ਦੇ ਪੰਜਾਬ ਦੀ ਸਿਆਸਤ ਹੋਵੇ, ਉਹਦੇ 'ਚ ਗੱਲਬਾਤ ਤਾਂ ਉਸ ਵਕਤ ਬਣਦੀ ਹੈ, ਡੀਲਾਂ ਉਸ ਵਕਤ ਮਿਲਦੀਆਂ ਨੇ ਜਦੋਂ ਤੁਹਾਡੇ ਕੋਲ ਸਟਰੀਟ ਪਾਵਰ ਇੰਟੈਕਟ ਰਵੇ ਤੇ ਉਹਦੀ ਥ੍ਰੈਟ ਆਉਂਦੀ ਰਵੇ ਬਾਰ-ਬਾਰ। ਉਹ ਕਿੱਥੇ ਵੇ? ਉਹ ਸੇਲ ਅਫਰੀਦੀ 'ਚ ਹੈ ਨਹੀਂ ਜਾਣ ਕਿ ਮੋਬਿਲਾਈਜ਼ ਕਰ ਉਹ ਅੱਛਾ, ਬਿਲਕੁਲ ਬੜੀ ਜ਼ਬਰਦਸਤ ਤੁਹਾਡਾ ਇਹ ਤੁਸੀਂ ਚੀਜ਼ ਸਵਾਲ ਕੀਤਾ। ਤੇ ਇਹ ਤੇ ਹੁਣ ਗੱਲ ਵੀ ਕਰ ਲਈਏ ਫ੍ਰੀ ਇਮਰਾਨ ਖਾਨ ਫੋਰਸ। ਹਾਂ, ਸੋਹੇਲ ਅਫਰੀਦੀ ਸਾਹਿਬ ਇੱਕ ਨਵਾਂ ਨਾਰਾ ਲਿਆਏ ਨੇ। ਅੱਛਾ, ਪੀਟੀਏ ਵਾਲਿਆਂ 'ਚ ਰਾਣਾ ਸਾਹਿਬ ਇਹ ਤੁਹਾਨੂੰ ਗੱਲ ਮੰਨਣੀ ਪੈ ਗਈ ਕਿ ਇੱਕ ਚੀਜ਼ ਜਦੋਂ ਇਹਨਾਂ ਦੀ ਕੋਈ ਇੱਕ ਕੰਪੇਨ ਥੋੜੀ ਜ਼ਰਾ ਖਤਮ ਹੁੰਦੀ ਨਾ ਤੇ ਇੱਕ ਨਵੀਂ ਕੰਪੇਨ ਲਿਆਉਂਦੇ। ਹੁਣ ਖਾਨ ਸਾਹਿਬ ਦੀ ਹੈਲਥ ਦੀ ਅੱਛਾ ਉਹ ਕੰਪੇਨ ਆਈ ਹੈ ਕਿ ਚਲੋ ਉਹਨਾਂ ਦੀ ਅੱਖ ਦੀ ਜਿੰਨੀ ਵੀ ਬਿਮਾਰੀ ਸੀ ਉਹ ਘੱਟ ਸੀ ਵੱਧ ਸੀ, ਉਹ ਇੱਕ ਲੈਦਾ ਗੱਲ, ਲੇਕਿਨ ਜ਼ਾਹਰ ਹੈ ਇੱਕ ਮੋਬਿਲਾਈਜੇਸ਼ਨ ਥੋੜੀ ਹੋ ਗਈ ਇੱਕ ਪੂਰੀ, ਇਹ ਨਹੀਂ ਕਿ ਕੋਈ ਨਾ ਕੋਈ, ਲੇਕਿਨ ਉਹਦੇ ਨਾਲ ਹੀ ਹਲੇ ਉਹ ਮੁੱਕੀ ਨਹੀਂ। ਤੇ ਸੋਹੇਲ ਅਫਰੀਦੀ ਸਾਹਿਬ ਇੱਕ ਨਵਾਂ ਨਾਰਾ ਲਿਆ ਕਿ ਫ੍ਰੀ ਇਮਰਾਨ ਖਾਨ ਫੋਰਸ। ਤੇ ਲੋਕਾਂ ਨੇ ਤੇ ਤਨਕੀਦ ਵੀ ਸ਼ੁਰੂ ਕਰਤੀ, ਅਲ ਜ਼ੁਲਫਕਾਰ ਨਾਲ ਮਿਲਾਤਾ ਕਿ ਸ਼ਾਇਦ ਅਲ ਜ਼ੁਲਫਕਾਰ ਟਾਈਪ ਤਾਂ ਨਹੀਂ ਬਣ ਰਹੀ, ਕੀ ਹੋ ਰਿਹਾ। ਮੌਲਾਨਾ ਦਾ ਵੀ ਇੱਕ ਉਹ ਹੈ ਨਾ। ਹਾਂ, ਇਸ ਕਰਕੇ ਮੇਰਾ ਖਿਆਲ ਹੈ ਕਿ ਸੋਹੇਲ ਅਫਰੀਦੀ ਜਿਹੜਾ ਉਹਦੇ ਕੋਲ ਹੀ ਟਾਸਕ ਇਹ ਕਿ ਸਟਰੀਟ ਜਿਹੜੀ ਯੂਥ ਦੀ ਮੋਬਿਲਾਈਜੇਸ਼ਨ ਕਰੇ ਤਾਂ ਕਿ ਜਿਹੜਾ ਤੁਸੀਂ ਕਹਿ ਰਹੇ ਥ੍ਰੈਟ ਇਹ ਬਰਕਰਾਰ ਰੱਖੇ ਔਰ ਵਕਤਨ ਫਕਤ ਆਉਂਦਾ ਰਹੇ। ਔਰ ਹੁਣ ਉਹਨਾਂ ਨੇ ਕਿਹਾ ਜੀ ਕਿ ਮੈਂ ਈਦ ਤੋਂ ਬਾਅਦ ਪ੍ਰੈਸ਼ਰ ਬਿਲਡ ਰਵੇਗੇ। ਹਾਂ, ਈਦ ਤੋਂ ਬਾਅਦ ਕਰਾਂਗਾ ਸਾਰਾ ਯੂਥ ਵਿੰਗ ਤੇ ਇਹ ਉਹ ਸਾਰਾ ਖਾਲਿਦ ਖੁਰਸ਼ੀਦ ਬਾਕੀ ਜਿਹੜੇ ਸਾਰੇ ਲੋਕ ਨੇ ਉਹਨਾਂ ਨੂੰ ਮਿਲ ਕੇ। ਉਹ ਹੁਣ ਦੇਖੋ ਕਿ ਸੋਹੇਲ ਅਫਰੀਦੀ ਖਾਲਿਦ ਖੁਰਸ਼ੀਦ ਤੋਂ ਯਾਦ ਆਇਆ ਤਾਂ ਜੀਬੀ ਤੇ ਕਸ਼ਮੀਰ ਤੇ ਇਲੈਕਸ਼ਨਾਂ ਦਾ ਕੀ ਹੋ ਰਿਹਾ? ਪੀਟੀਆਈ ਲੜੇਗੀ ਕਿ ਨਹੀਂ ਲੜੇਗੀ? ਉੱਥੇ ਤੇ ਫਿਰ ਜਿੱਜਣਗੇ ਪੀਪਲਸ ਪਾਰਟੀ ਤੇ ਨੂਨ ਵਾਲੇ। ਉੱਥੇ ਤਾਂ ਤੁਹਾਨੂੰ ਪਤਾ ਹੀ ਫਿਰ ਰਾਣਾ ਸਾਹਿਬ ਉਹੀ ਜਿੱਦੇ ਹੁੰਦੇ ਜਿਹੜੇ ਫੈਡਰਲ ਦੇ ਵਿੱਚ ਜਿਹਨਾਂ ਦੀ ਹੁਕੂਮਤ ਹੋਵੇ। ਲੇਕਿਨ ਇਹ ਕਿ ਪੀਟੀਆਈ ਦੇ ਵੋਟ ਤੇ ਹੈ ਉੱਥੇ। ਨਹੀਂ, ਉਹ ਤੇ ਹੈ, ਉਹ ਸੈਂਟੀਮੈਂਟ ਵੀ ਉਹਦਾ ਬੜਾ ਉਹ ਤੇ ਹੈ, ਲੇਕਿਨ ਫਿਰ ਤੁਹਾਨੂੰ ਪਤਾ ਨਾ ਕਿ ਤੇ ਪੀਟੀਆਈ ਨੂੰ ਇਹ ਨਹੀਂ ਕਿ ਕੋਈ ਸਟ੍ਰੈਟੇਜਾਈਜ਼ ਕਰਨਾ ਚਾਹੀਦਾ। ਚਲੋ ਕੇਪੀ 'ਚ ਹੁਕੂਮਤ ਹੈ ਤੇ ਉੱਥੇ ਵੀ ਜਾ ਕੇ ਜ਼ਰਾ ਪਹਿਲੇ ਜ਼ੋਰ ਉੱਧਰ ਲਾ ਲਈਏ। ਨਹੀਂ, ਜ਼ੋਰ ਤਾਂ ਉਹਨੂੰ ਲਾਉਣਾ ਚਾਹੀਦਾ, ਲੇਕਿਨ ਉਹ ਇਹ ਵੀ ਸਵਾਲ ਹੈ ਕਿ ਉੱਥੇ ਇਲੈਕਸ਼ਨ ਵੀ ਹੋ ਰਿਹਾ ਕਿ ਡਿਲੇ ਮਈ 'ਚ ਹੋਣਗੇ। ਅੱਛਾ, ਮਈ ਜ਼ਿਆਦਾ ਜੂਨ ਸੁਣ ਰਿਹਾ ਸੀ ਨਾ ਕਿ ਪਤਾ ਨਹੀਂ ਡਿਲੇ ਨਾ ਹੋ ਜਾਣ ਤੇ ਉਹਨੇ ਕਿੰਨੇ ਕੁ ਡਿਲੇ ਹੋਣਗੇ। ਅੱਛਾ, ਮਤਲਬ ਜੁਲਾਈ ਚਲੇ ਜਾਣ। ਉੱਥੇ ਉਹਨਾਂ ਨੂੰ ਬਹਰਹਾਲ ਜ਼ੋਰ ਤੇ ਲਾਉਣਾ ਚਾਹੀਦਾ, ਕੋਈ ਸ਼ੱਕ ਨਹੀਂ, ਕਿਉਂਕਿ ਸਪੇਸ ਜਦੋਂ ਹੈ ਤੇ ਇੱਕ ਪੋਲੀਟੀਕਲ ਸਪੇਸ, ਉੱਥੋਂ ਫਿਰ ਪ੍ਰੈਸ਼ਰ ਪਏਗਾ। ਬੇਸ਼ੱਕ ਇਹਨਾਂ ਨੂੰ ਹਰਾ ਦੇਣ 45 47 ਜੋ ਵੀ ਕਰਨਾ ਹੈ, ਲੇਕਿਨ ਇੱਕ ਮੋਮੈਂਟਮ ਬਣਿਆ ਨਾ ਕਿ ਲੋਕਾਂ ਨੂੰ ਪਤਾ ਹੋਏਗਾ। ਫਿਰ ਉਹੀ ਹੋਇਆ ਜਿਹੜਾ ਪਾਕਿਸਤਾਨ ਵਿੱਚ ਹੋਇਆ, ਤੇ ਪ੍ਰੈਸ਼ਰ ਤਾਂ ਬਣਨਾ। ਬਹਰਹਾਲ ਅਸੀਂ ਤੇ ਕੀ ਕਹਿ ਸਕਦੇ। ਲੇਕਿਨ ਰਾਣਾ ਸਾਹਿਬ ਅੱਜ ਦੀ ਜਿਹੜੀ ਤੁਹਾਡੀ ਗੁਫ਼ਤਗੂ ਜਿਹੜਾ ਮੈਂ ਤੁਹਾਡੇ ਕੋਲ ਚੀਜ਼ਾਂ ਸਿੱਖਦਾ ਵੀ ਰਹਿੰਦਾ। ਮੈਂ ਤੁਹਾਡੇ ਕੋਲੋਂ ਸਿੱਖਿਆ ਹਮੇਸ਼ਾ। ਉਹ ਅੱਜ ਦਾ ਮੈਂ ਜਿਹੜਾ ਕੱਢਿਆ ਨਾ ਉਹ ਇਹ ਜਿਹੜਾ ਨਿਚੋੜੇ ਕੱਢਿਆ ਵਾ, ਇਹ ਜਿਹੜਾ ਤੁਸੀਂ ਕਿਹਾ ਨਾ ਕਿ ਸਟਰੀਟ ਮੂਵਮੈਂਟ ਨਾਲ ਪ੍ਰੈਸ਼ਰ ਆਉਂਦਾ ਰਹੇਗਾ ਤੇ ਫਿਰ ਕੋਈ ਡੀਲ ਹੋਏਗੀ, ਉਹੀ ਚੀਜ਼ ਹੈ। ਔਰ ਮੈਨੂੰ ਲੱਗਦਾ ਹੁਣ ਸੋਹੇਲ ਅਫਰੀਦੀ ਦੀ ਗੱਲ ਆ ਗਈ ਹੈ। ਅੱਛਾ, ਹੁਣ ਇਹ ਤੋਂ ਬਾਅਦ ਪਤਾ ਚੱਲੇਗਾ ਕਿ ਜਿਹੜੀ ਨਵੀਂ ਇਮਰਾਨ ਖਾਨ ਫੋਰਸ ਆ ਇਹ ਬਣਦੀ ਨਹੀਂ ਬਣਦੀ, ਇਹਦੀ ਕੀ ਸ਼ੇਪ ਬਣਦੀ ਹੈ ਜਾਂ ਕਿੰਨੀ ਕੁ ਮੋਬਿਲਾਈਜੇਸ਼ਨ ਹੁੰਦੀ ਹੈ, ਕਿਸ ਲੈਵਲ ਤੱਕ। ਯਾਨੀ ਮਨਸੂਬਾ ਹੈ, ਤੁਸੀਂ ਕਹਿ ਰਹੇ ਹੋ ਉਹ ਪੂਰਾ ਹੋਏਗਾ, ਇੰਪਲੀਮੈਂਟ ਹੋਏਗਾ? ਬਿਲਕੁਲ ਨਹੀਂ ਹੋਏਗਾ, ਪਲਾਨ ਹੈ ਇਹਨਾਂ ਦਾ। ਤਾਂ ਚਲੋ ਜਾਂਦੇ ਜਾਂਦੇ ਉਹ ਫਜ਼ਲ ਰਹਿਮਾਨ ਦਾ ਵੀ ਦੱਸ ਦਿਓ। JUI ਦਾ ਉੱਤੇ ਚੁੱਪ ਹੀ ਹੋ ਗਿਆ, ਨਾ ਇੱਧਰ ਹੈ ਨਾ ਉੱਧਰ ਹੈ, ਗਾਇਬ ਹੋ ਗਿਆ। ਬਸ ਫਜ਼ਲ ਰਹਿਮਾਨ ਸਾਹਿਬ ਤੁਹਾਨੂੰ ਪਤਾ ਕਿ ਉਹ ਬੁੱਢੇ ਤੇ ਨਹੀਂ ਹੋ ਗਏ। ਹਾਂਜੀ, ਬੁੱਢੇ ਤੇ ਨਹੀਂ ਹੋ ਗਏ। ਨਹੀਂ, ਬੁੱਢੇ ਨਹੀਂ ਹੋਏ, ਲੇਕਿਨ ਆਪਣੀ ਐਂਟਰੀ ਕਰਨਗੇ ਮੌਕੇ ਤੇ। ਲੇਕਿਨ ਜ਼ਾਹਰ ਹੈ ਇਸ ਟਾਈਮ ਕੋਈ ਐਸਾ ਮਾਹੌਲ ਨਹੀਂ ਹੈ, ਕੋਈ ਐਸਾ ਕੋਈ ਚੀਜ਼ ਨਹੀਂ ਉਹਦੇ ਸਾਹਮਣੇ ਆ ਜਿੱਥੇ ਉਹ ਕਿਸੇ ਨਾਲ ਕੋਈ ਬਾਰਗੇਨ ਕਰ ਸਕਣ। ਕੋਈ ਨਵੀਂ ਅਮੈਂਡਮੈਂਟ ਨਹੀਂ ਹੈ ਕੋਈ ਇਸ ਤਰ੍ਹਾਂ ਦਾ। ਔਰ 28ਵੀਂ ਤਰਮੀਮ ਦਾ ਤੁਹਾਨੂੰ ਪਤਾ ਕਿ ਉਹਨਾਂ ਨੂੰ ਉਹਨਾਂ ਨੇ ਮੁੱਕੂ ਠੱਪਿਆ। ਹਾਂ, 28ਵੀਂ ਨਹੀਂ 27ਵੀਂ ਮੇਰਾ ਖਿਆਲ, 27ਵੀਂ ਦੇ ਉਸ ਦੇ ਉੱਤੇ ਉਹਨਾਂ ਨੇ ਥੋੜ੍ਹਾ ਜਿਹਾ ਉਹਨਾਂ ਨੂੰ ਕੋਈ ਇਤਨੀ ਲਿਫਟ ਨਹੀਂ ਕਰਾਈ। ਹਾਂ ਬਿਲਕੁਲ, 28ਵੀਂ ਦੇ ਬੜੇ ਤਪੇ ਹੋਏ ਸੀਗੇ। ਤੇ ਉਹ ਇਸ ਕਰਕੇ ਜ਼ਰਾ ਥੋੜ੍ਹਾ ਜਿਹਾ ਹੋ ਗਏ ਨੇ ਇੱਕ। ਫਿਰ ਵੀ ਉਹਨਾਂ ਨੇ ਪਿਛਲੇ ਦਿਨਾਂ 'ਚ ਪਾਰਲੀਮੈਂਟ 'ਚ ਆ ਕੇ ਇੱਕ ਤਕਰੀਰ ਜੀ ਕੱਢੀ ਆ ਕਿ ਜੀ ਉਹ ਜਿਹੜੀ ਚਾਈਲਡ ਮੈਰਿਜਸ ਤੇ ਕਿ ਮੈਂ ਉਹ ਤੇ ਇੰਜ ਹੀ ਕਰਦੇ ਨੇ ਆਪਣੇ ਆਪ ਨੂੰ ਥੋੜ੍ਹਾ ਰੈਲੀਵੈਂਟ ਰੱਖਣੇ ਵਾਸਤੇ। ਉਹ ਤੇ ਮਜ਼ਹਬੀ ਮਾਮਲਾ ਹੈ ਨਾ, ਉਹ ਤੇ ਮਦਰਸੇ ਦੀ ਕੌਂਸਟੀਟੂਐਂਸੀ ਨੂੰ ਖੁਸ਼ ਰੱਖਣਾ ਉਹਨਾਂ ਨੇ, ਉਸ ਤੋਂ ਇਲਾਵਾ ਦੇ ਕੋਈ ਨਹੀਂ। ਲਓ ਜੀ, ਇਹ ਪਾਕਿਸਤਾਨ ਦੀ ਸਿਆਸਤ ਇੱਕ ਵਾਰੀ ਫਿਰ ਜਿਹੜਾ ਹੈ ਨਾ ਦਿਲਚਸਪ ਮਰਹਲੇ 'ਚ ਦਾਖਲ ਹੋਣ ਲੱਗੀ ਸੀ ਕਿ ਰਮਜ਼ਾਨ ਸ਼ੁਰੂ ਹੋ ਗਿਆ ਅਤੇ ਸਾਰੇ ਬਾਬੇ ਬੂਬੇ ਉੱਠ ਕੇ ਰੈੱਡ ਜ਼ੋਨ ਤੋਂ ਚਲੇ ਗਏ ਨੇ। ਅਤੇ ਹੁਣ ਇਹ ਲੜਾਈ ਆ ਗਈ ਹੈ TV ਸਕਰੀਨਾਂ 'ਤੇ ਅਤੇ ਸੋਸ਼ਲ ਮੀਡੀਆ 'ਤੇ। ਈਦ ਤੱਕ ਚੱਲਣੀ ਹੈ ਇੱਧਰ ਹੀ, ਅਤੇ ਵੇਖਾਂਗੇ ਈਦ ਤੋਂ ਬਾਅਦ ਗਲੀਆਂ 'ਚ ਆਉਂਦੀ ਹੈ, ਅਦਾਲਤਾਂ 'ਚ ਜਾਂਦੀ ਹੈ, ਹਸਪਤਾਲਾਂ 'ਚ ਜਾਂਦੀ ਹੈ, ਮੁਜ਼ਾਕਰਾਤ ਦੀ ਟੇਬਲ 'ਤੇ ਜਾਂਦੀ ਹੈ, ਜਿਹਦਾ ਇਮਕਾਨ ਵੈਸੇ ਘੱਟ ਹੀ ਹੈ। ਅਤੇ ਵੇਖਾਂਗੇ ਈਦ ਤੋਂ ਬਾਅਦ PTI ਦੀ ਸਿਆਸਤ। ਲੇਕਿਨ ਵੇਖਦੇ ਰਹਾਂਗੇ ਜਿਹੜੀ ਗੱਲਾਂ ਹੋ ਰਹੀਆਂ ਨੇ। ਅਤੇ ਅੱਜ ਲਈ ਇੰਨਾ ਹੀ ਸਾਡੇ ਵੱਲੋਂ, ਅਤੇ ਕੱਲ੍ਹ ਆਵਾਂਗੇ ਕੱਚਿਆਂ ਦੇ ਡਾਕੂਆਂ ਦੇ ਉੱਤੇ ਕਰਾਂਗੇ ਇੱਕ ਖਸੂਸੀ ਪੋਡਕਾਸਟ। ਅੱਲਾ ਬੇਲੀ।